ਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗਜਿੰਦਰ ਸਿੰਘ ਜੀ, ਉਹਨਾਂ ਨਾਲ ਮੇਰੀ ਸਾਂਝ ਜਹਾਜ਼ ਗਵਾਹ ਕਰਨ ਤੋਂ ਪਹਿਲਾਂ ਦੀ ਸੀ। ਬੜੀ ਵਾਰ ਮੈਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਦੇ ਨਾਲ ਭਾਈ ਗਜਿੰਦਰ ਸਿੰਘ ਜੀ ਉਹਨਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਦੇ ਅੰਦਰ ਜੋ ਪੰਥਕ ਜਜ਼ਬਾ ਸੀ, ਜੋ ਪੰਥ ਪ੍ਰਸਤੀ ਸੀ, ਜੋ ਕੁਰਬਾਨੀ ਦਾ ਚਾਅ ਉਹਨਾਂ ਦੇ ਹਿਰਦੇ ਵਿੱਚ ਸੀ, ਸੱਚਮੁੱਚ ਹੀ ਇੱਦਾਂ ਲੱਗਦਾ ਸੀ ਕਿ ਭਵਿੱਖ ਵਿੱਚ ਭਾਈ ਗਜਿੰਦਰ ਸਿੰਘ ਜੀ ਖਾਲਸਾ ਪੰਥ ਲਈ ਕੋਈ ਬਹੁਤ ਵੱਡੀ ਕੁਰਬਾਨੀ ਕਰ ਸਕਦੇ ਨੇ। ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਜਿਹੜੀ ਸੀ, ਮੈਂ ਉਸ ਸਮੇਂ ਵੀ ਉੱਥੇ ਮੌਜੂਦ ਸਾਂ। ਮੈਂ ਵੇਖਿਆ ਕਿ ਜਦੋਂ ਸੰਤ ਜਰਨੈਲ ਸਿੰਘ ਜੀ ਗ੍ਰਿਫਤਾਰ ਹੋਏ ਸਨ, ਉਸ ਸਮੇਂ ਸੰਗਤਾਂ ਨੇ ਪ੍ਰੋਟੈਸਟ ਨਹੀਂ ਸੀ ਕੀਤਾ। ਅਸਲ ਵਿੱਚ ਗੱਲ ਇਹ ਸੀ ਕਿ ਜਿਸ ਗੱਡੀ ਵਿੱਚ ਬਿਠਾ ਕੇ ਪੁਲਿਸ ਸੰਤ ਜਰਨੈਲ ਸਿੰਘ ਜੀ ਨੂੰ ਲੈ ਕੇ ਜਾ ਰਹੀ ਸੀ, ਸੰਗਤਾਂ ਉਹਨਾਂ ਦੇ ਪਿਆਰ ਵਿੱਚ ਗੱਡੀ ਦੇ ਪਿੱਛੇ ਭੱਜ ਰਹੀਆਂ ਸਨ। ਕਿਸੇ ਕੋਲ ਕੋਈ ਇੱਟ ਪੱਥਰ ਇਸ ਕਿਸਮ ਦੀ ਕਹਾਣੀ ਨਹੀਂ ਸੀ, ਔਰ ਨਾ ਹੀ ਸੰਗਤਾਂ ਦੇ ਮਨ ਵਿੱਚ ਕਿਸੇ ਕਿਸਮ ਦੀ ਕੋਈ ਭੜਕਾਹਟ ਸੀ। ਇੱਕ ਸ਼ਰਧਾ ਨਾਲ, ਇੱਕ ਪਿਆਰ ਨਾਲ, ਇੱਕ ਸਤਿਕਾਰ ਨਾਲ ਸੰਗਤਾਂ ਜਿਹੜੀਆਂ ਸਨ, ਸੰਤ ਜਰਨੈਲ ਸਿੰਘ ਜੀ ਜਦੋਂ ਗੱਡੀ ਵਿੱਚ ਜਾ ਰਹੇ ਸਨ, ਉਹਨਾਂ ਨੂੰ ਵੇਖਣਾ ਚਾਹੁੰਦੀਆਂ ਸਨ, ਉਹਨਾਂ ਨੂੰ ਮਿਲਣਾ ਚਾਹੁੰਦੀਆਂ ਸਨ, ਉਹਨਾਂ ਨੂੰ ਆਪਣਾ ਸਤਿਕਾਰ ਭੇਟ ਕਰਨਾ ਚਾਹੁੰਦੀਆਂ ਸਨ। ਲੇਕਿਨ ਪੁਲਿਸ ਨੇ ਬਿਨਾਂ ਕਿਸੇ ਭੜਕਾਹਟ ਤੋਂ, ਬਿਨਾਂ ਕਿਸੇ ਵਾਰਨਿੰਗ ਤੋਂ ਗੋਲੀ ਚਲਾ ਕੇ 18 ਸਿੰਘ ਸ਼ਹੀਦ ਕੀਤੇ, ਬਹੁਤ ਸਾਰੇ ਫੱਟੜ ਕਰ ਦਿੱਤੇ। ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰੋਟੈਸਟ ਵਜੋਂ, ਰੋਸ ਵਜੋਂ ਜਾਂ ਸਿੱਖ ਜਿਹੜੇ ਮਸਲੇ ਸਨ, ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਜਾਣ ਲਈ ਜੋ ਯਤਨ ਸਰਦਾਰ ਗਜਿੰਦਰ ਸਿੰਘ ਜੀ, ਸਰਦਾਰ ਸਤਨਾਮ ਸਿੰਘ ਜੀ ਪੌਂਟਾ ਸਾਹਿਬ, ਸਰਦਾਰ ਰਜਿੰਦਰਪਾਲ ਸਿੰਘ ਜੀ ਸਮੇਤ ਭਾਈ ਕਰਨ ਸਿੰਘ ਜੀ, ਭਾਈ ਜਸਵੀਰ ਸਿੰਘ ਜੀ ਨੇ ਕੀਤਾ, ਨਿਰਸੰਦੇਹ ਇਹ ਬਹੁਤ ਵੱਡੀ ਕੁਰਬਾਨੀ ਸੀ। ਔਰ ਸੱਚਮੁੱਚ ਹੀ ਇਹ ਕੌਮ ਦੇ ਹੀਰੇ ਨੇ, ਤੇ ਇਹਨਾਂ ਦਾ ਜਿੰਨਾ ਸਨਮਾਨ ਸਤਿਕਾਰ ਕੀਤਾ ਜਾ ਸਕੇ ਉਹਨਾਂ ਥੋੜ੍ਹਾ ਹੈ। ਮੈਨੂੰ ਯਾਦ ਹੈ, ਮੈਂ ਪਿਛਲੇ ਸਮੇਂ ਵਿੱਚ ਇੱਕ ਪੋਸਟ ਵੀ ਲਿਖੀ ਸੀ ਕਿ ਜਿੰਨਾ ਸਿਦਕ ਸਰਦਾਰ ਗਜਿੰਦਰ ਸਿੰਘ ਦੇ ਹਿਰਦੇ ਵਿੱਚ ਹੈ, ਸ਼ਾਇਦ ਹੀ ਇੰਨਾ ਕਿਸੇ ਦੇ ਹਿਰਦੇ ਵਿੱਚ ਹੋਵੇ। ਇੱਕ ਵਾਰ ਮੈਨੂੰ ਟੌੜਾ ਸਾਹਿਬ ਕਹਿਣ ਲੱਗੇ, ਕਿਸੇ ਤਰੀਕੇ ਨਾਲ ਗਜਿੰਦਰ ਸਿੰਘ ਨੂੰ ਪਟਿਆਲੇ ਦੀ ਆਪਾਂ ਪਾਰਲੀਮੈਂਟ ਚੋਣ ਲੜਾਉਣ ਦਾ ਯਤਨ ਕਰੀਏ, ਕਿਉਂਕਿ ਉਹਨਾਂ ਦਾ ਪਿਛੋਕੜ ਪਟਿਆਲੇ ਨਾਲ ਸੰਬੰਧਿਤ ਸੀ। ਉਦੋਂ ਫਤਿਹਗੜ੍ਹ ਪਟਿਆਲਾ ਇਕੱਠਾ ਜ਼ਿਲ੍ਹਾ ਹੁੰਦਾ ਸੀ, ਬਸੀ ਪਠਾਣਾ ਵਿੱਚ ਇਹ ਪਰਿਵਾਰ ਰਹਿੰਦਾ ਸੀ। ਤੇ ਮੈਨੂੰ ਟੌੜਾ ਸਾਹਿਬ ਨੇ ਕਿਹਾ, ਗਜਿੰਦਰ ਸਿੰਘ ਉਹਨਾਂ ਨਾਲ ਗੱਲ ਕਰਕੇ ਵੇਖੋ। ਇਹਦੇ ਦਰਮਿਆਨ ਟੌੜਾ ਸਾਹਿਬ ਨੇ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨਾਲ ਗੱਲ ਕੀਤੀ ਕਿ ਮੈਂ ਗਜਿੰਦਰ ਸਿੰਘ ਉਹਨਾਂ ਨੂੰ ਹਿੰਦੁਸਤਾਨ ਲੈ ਕੇ ਆਉਣਾ ਚਾਹੁੰਦਾ। ਟੌੜਾ ਸਾਹਿਬ ਦਾ ਰਾਜਨੀਤਿਕ ਖੇਤਰ ਵਿੱਚ ਬਹੁਤ ਸਤਿਕਾਰ ਸੀ, ਤੇ ਅਡਵਾਨੀ ਸਾਹਿਬ ਕਹਿਣ ਲੱਗੇ, ਜਿਸ ਤਰ੍ਹਾਂ ਤੁਸੀਂ ਠੀਕ ਸਮਝਦੇ। ਮੈਂ ਬਾਇਆ ਅਮਰੀਕਾ ਭਾਈ ਗਜਿੰਦਰ ਸਿੰਘ ਉਹਨਾਂ ਨਾਲ ਟੈਲੀਫੋਨ ਤੇ ਜੋ ਟੌੜਾ ਸਾਹਿਬ ਨੇ ਮੈਨੂੰ ਕਿਹਾ, ਮੈਂ ਉਹਦੀ ਗੱਲ ਕੀਤੀ। ਸਰਦਾਰ ਗਜਿੰਦਰ ਸਿੰਘ ਦੇ ਜਿਹੜੇ ਸ਼ਬਦ ਸਨ, ਉਹ ਕਹਿਣ ਲੱਗੇ, ਮੈਂ ਕਿਸੇ ਗੁਲਾਮ ਫਿਜ਼ਾ ਵਿੱਚ ਆ ਕੇ ਇਸ ਕਿਸਮ ਦੀ ਚੋਣ ਨਹੀਂ ਲੜ ਸਕਦਾ ਜਿੰਨਾ ਚਿਰ ਮੇਰੀ ਕੌਮ ਆਜ਼ਾਦ ਨਹੀਂ ਹੁੰਦੀ। ਐਡਾ ਵੱਡਾ ਸਿਦਕ ਸ਼ਾਇਦ ਹੀ ਕਿਸੇ ਮਨੁੱਖ ਦੇ ਹਿਰਦੇ ਵਿੱਚ ਹੋਵੇ। ਜਿੱਡੀ ਕੁਰਬਾਨੀ ਪਰਿਵਾਰ ਨੇ ਕੀਤੀ ਹੈ,
मैं समझदा वो भी अपने आप ਲਈ सरदार गजेंद्र सिंह ਲਈ ਸਾਡੇ ਸਾਰਿਆਂ ਲਈ ਮਾਣ ਤੇ ਗੌਰਵ ਵਾਲੀ ਗੱਲ ਹੈ। ਮੈਨੂੰ ਯਾਦ ਹੈ ਜਦੋਂ ਉਹਨਾਂ ਦੀ ਬੇਟੀ ਦੀ ਸ਼ਾਦੀ ਸੀ, ਮੈਨੂੰ ਭਾਈ ਕਮਰਪਾਲ ਸਿੰਘ ਜੀ ਨੇ ਕਿਹਾ ਕਿ ਇੱਕ ਪੰਥ ਦੀ ਧੀ ਦਾ ਸਨਮਾਨ ਜਿਹੜਾ ਹੈ ਉਹ ਪੰਥ ਵੱਲੋਂ ਹੋਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਬੰਦਾ ਪੰਜਾਬ ਚੋਂ ਚੱਲ ਕੇ ਇੰਗਲੈਂਡ ਵਿੱਚ ਉਹਨਾਂ ਧੀ ਉਸ ਬੱਚੀ ਦੇ ਆਨੰਦ ਕਾਰਜਾਂ ਤੇ ਜਾ ਸਕੇ। ਇਹ ਕਹਿਣ ਲੱਗੇ ਤੁਸੀਂ ਜਾ ਕੇ ਆਓ। ਮੈਨੂੰ ਯਾਦ ਹੈ ਮੈਂ ਇੰਗਲੈਂਡ ਗਿਆ, ਇਹਨਾਂ ਨੇ ਉਸ ਸਮੇਂ ਵੀ ਸੋਨੇ ਦਾ ਮੈਡਲ ਜਿਹਦੇ ਉੱਤੇ ਲਿਖਿਆ ਹੋਇਆ ਸੀ ਪੰਥ ਦੀ ਧੀ ਦਾ ਸਨਮਾਨ ਜੋ ਉਹਨਾਂ ਨੂੰ ਦਿੱਤਾ ਗਿਆ, ਉਦੋਂ ਮੈਂ ਉੱਥੇ ਵੇਖਿਆ ਸੰਸਾਰ ਦੇ ਹਰ ਦੇਸ਼ ਵਿੱਚੋਂ ਜਿੱਥੇ ਵੀ ਕਿਤੇ ਸਿੱਖ ਵੱਸਦੇ ਸਨ, ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਨੇ ਉਹ ਵੱਡੀ ਗਿਣਤੀ ਵਿੱਚ ਉੱਥੇ ਆਏ। ਬੱਚੀ ਨੂੰ ਸਾਰਿਆਂ ਨੇ ਅਸ਼ੀਰਵਾਦ ਦਿੱਤੀ ਔਰ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੀਆਂ ਪੰਥਕ ਆਗੂਆਂ ਨੇ ਵੀ ਆਪਣੇ ਸੰਦੇਸ਼ ਜਿਹੜੇ ਸਨ ਉਹ ਮੇਰੇ ਰਾਹੀਂ ਉੱਥੇ ਪੁੱਜਦੇ ਕੀਤੇ ਸਨ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ। ਮੈਂ ਮਹਿਸੂਸ ਕਰਦਾ ਕਿ ਜਿੱਡੀ ਕੁਰਬਾਨੀ, ਜਿੱਡਾ ਸਨਮਾਨ ਸਤਿਕਾਰ ਪੰਥ ਵਿੱਚ ਸਰਦਾਰ ਗਜਿੰਦਰ ਸਿੰਘ ਜੀ ਉਹਨਾਂ ਦਾ ਹੈ, ਉੱਡੇ ਹੀ ਮਾਣ ਤੇ ਗੌਰਵ ਨਾਲ ਸਤਿਕਾਰ ਨਾਲ ਜਿਵੇਂ ਅੱਜ 40 ਸਾਲ ਬਾਅਦ ਉਹਨਾਂ ਦੀ ਜਲਾਵਤਨੀ ਦੇ ਦਿਨ ਨੂੰ ਦਲ ਖਾਲਸਾ ਦੀ ਜਥੇਬੰਦੀ ਵੱਲੋਂ ਮਨਾਇਆ ਜਾ ਰਿਹਾ, ਮੈਂ ਇਸ ਕਾਰਜ ਦੀ ਭਰਪੂਰ ਪ੍ਰਸ਼ੰਸਾ ਕਰਦਾ। ਔਰ ਮੈਂ ਅੱਜ ਦੇ ਦਿਨ ਉੱਤੇ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਪੰਥ ਵਿੱਚ ਜਿਵੇਂ ਨਿਰਾਸ਼ਤਾ ਦੇ ਆਲਮ ਦਾ ਜ਼ਿਕਰ ਕਮਰਪਾਲ ਸਿੰਘ ਉਹਨਾਂ ਨੇ ਕੀਤਾ ਸੀ, ਜਿਸ ਤਰ੍ਹਾਂ ਅੱਜ ਪੰਥ ਕੋਲ ਕੋਈ ਪੰਥ ਦੀ ਧਿਰ ਨਜ਼ਰ ਨਹੀਂ ਪੈ ਰਹੀ, ਰਾਸ਼ੀ ਧਿਰਜੀ ਦੀ ਜ਼ਰੂਰਤ ਹੈ। ਅੱਜ ਪੰਥਕ ਆਗੂ ਵੀ ਕੋਈ ਨਜ਼ਰ ਨਹੀਂ ਪੈ ਰਿਹਾ। ਸੋ ਮੈਂ ਸਮਝਦਾ ਕਿ ਸਾਨੂੰ ਯਤਨ ਕਰਨੇ ਚਾਹੀਦੇ ਨੇ। ਕੋਈ ਖਾਲਸਾ ਪੰਥ ਦੀ ਰਾਸ਼ੀ ਧਿਰ ਜਿਹੜੀ ਹੈ, ਔਰ ਸਾਹਿਬ ਅਕਸਰ ਹੀ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਰਹਿੰਦੇ ਨੇ ਕਿ ਅਸੀਂ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੱਕ ਮਹਿਦੂਦ ਰਹਿ ਜਾਂਦੇ ਹਾਂ, ਜਦ ਕਿ ਸਾਨੂੰ ਸਾਡਾ ਘੇਰਾ ਵਿਸ਼ਾਲ ਕਰਨਾ ਚਾਹੀਦਾ। ਜਿੰਨਾ ਚਿਰ ਕਿਸੇ ਕੌਮ ਕੋਲ ਰਾਜ ਨਹੀਂ ਹੁੰਦਾ, ਰਾਜ ਦੀ ਸ਼ਕਤੀ ਬਿਨਾਂ ਕੋਈ ਤਬਦੀਲੀ ਸੰਭਵ ਨਹੀਂ ਹੈ। ਜਿਨ੍ਹਾਂ ਕੋਲ ਰਾਜ ਹੈ ਉਹਨਾਂ ਨੇ 700 ਸਾਲ ਦੀ ਮਸੀਤ ਢਾਹ ਕੇ ਮੰਦਰ ਉਸਾਰ ਦਿੱਤੇ। ਅੜ ਬੜੀ ਵੱਡੀ ਤਾਕਤ ਹੈ ਉਹਨਾਂ ਲੋਕਾਂ ਦੇ ਕੋਲ, ਲੇਕਿਨ ਕੌਮ ਕੋਲ ਇੱਕ ਰਾਸ਼ੀ ਧਿਰ ਦੀ ਜ਼ਰੂਰਤ ਹੈ। ਉਹ ਸਾਨੂੰ ਯਤਨ ਕਰਨਾ ਚਾਹੀਦਾ ਕਿ ਐਸੀ ਧਿਰ ਖੜੀ ਕੀਤੀ ਜਾ ਸਕੇ, ਐਸੇ ਆਗੂ ਪੈਦਾ ਕੀਤੇ ਜਾ ਸਕਣ ਜਿਹੜੇ ਕੌਮ ਪ੍ਰਤੀ ਪੰਥ ਵਸਾ। ਮੈਂ ਉਜੜਾ ਮਨ ਚੌਕ ਹਨੇਰਾ ਦੀ ਭਾਵਨਾ ਹਿਰਦੇ ਵਿੱਚ ਵਸਾ ਕੇ ਕੁਝ ਕਰਨ ਦੀ ਇੱਛਾ ਰੱਖਦੇ ਹੁਣ। ਮੈਂ ਆਖਿਰ ਵਿੱਚ ਇੱਕ ਗੱਲ ਫੇਰ ਕਹਿਣੀ ਚਾਹੁੰਦਾ ਕਿ ਜੇ ਇਹਨਾਂ ਸਿੰਘਾਂ ਤੱਕ ਕੋਈ ਵੀ ਸਨਮਾਨ ਪਹੁੰਚਾਉਣ ਵਿੱਚ ਕਿਤੇ ਕਮੀ ਆਵੇ, ਕਿਤੇ ਔਖਿਆਈ ਮਹਿਸੂਸ ਹੋਵੇ, ਤਾਂ ਮੇਰੀ ਸੇਵਾ ਵੀ ਇਸ ਕਾਰਜ ਲਈ ਹਾਜ਼ਰ ਹੈ। ਘੱਟ ਤੋਂ ਘੱਟ ਮੈਂ ਮਹਿਸੂਸ ਕਰਦਾ ਕਿ ਇੰਗਲੈਂਡ ਦੇ ਵਿੱਚ ਜਿੱਥੇ ਉਹਨਾਂ ਦੀ ਧੀ ਹੈ, ਉਹਨਾਂ ਦਾ ਸਨਮਾਨ ਉਹਨਾਂ ਤੱਕ ਜੇ ਪੁੱਜਦਾ ਕਰਨਾ ਤਾਂ ਮੈਂ ਇਸ ਸੇਵਾ ਲਈ ਵੀ ਹਾਜ਼ਰ ਹਾਂ। ਸੋ ਮੈਂ ਇਹਨਾਂ ਸ਼ਬਦਾਂ ਨਾਲ ਦਲ ਖਾਲਸਾ ਜੀ ਜਥੇਬੰਦੀ ਦੀ ਭਰਪੂਰ ਪ੍ਰਸ਼ੰਸਾ ਕਰਦਾ ਕਿ ਜਿਹੜੇ ਅੱਜ ਵੀ ਲਗਾਤਾਰ ਖਾਲਸਾ ਪੰਥ ਦੀ ਅੱਡਰੀ ਆਜ਼ਾਦ ਤੇ ਨਿਆਰੀ ਹਸਤੀ ਦੇ ਨਾਲ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਰਹਿੰਦੇ ਨੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।